ਬਿਸਮਿਲ੍ਲਾ ਰਹਿਮਾਨ ਰਹੀਮ। ਤੇ ਅੱਜ ਦੇ ਪੰਜਾਬੀ ਵੀਲੌਗ ਦੇ ਵਿੱਚ ਸੱਜਣਾ ਮਿੱਤਰਾਂ ਭੈਣਾਂ ਤੇ ਭਰਾਵਾਂ ਨੂੰ ਜੀ ਆਇਆਂ ਨੂੰ। ਅੱਜ ਦਾ ਸਾਡਾ ਟੌਪਿਕ ਹੈ ख्वाजा आसिफ ਤੇ ਜਨਾਜ਼ਾਗਾ। ਜੀ ਹਾਂ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਿਆਲਕੋਟ ਦੇ ਵਿੱਚ ਇੱਕ ਬੜਾ ਤਗੜਾ ਮੰਨਿਆ ਪਰਮੰਨਿਆ ਇਲੈਕਸ਼ਨ ਹੋ ਰਿਹਾ ਹੈ, ਜਿਹਦੇ ਵਿੱਚ ख्वाजा आसिफ ਸਾਹਿਬ ਦਾ ਮੁਕਾਬਲਾ ਹੈ ਅੰਮਾ ਰਿਹਾਨਾ ਡਾਰ ਨਾਲ। ਇਹ ਵੀ ਤੁਹਾਨੂੰ ਚੇਤੇ ਹੈ ਕਿ ਅੰਮਾ ਜੀ ਤੇ ਘਰੇਲੂ ਔਰਤ ਸਨ, ਆਪਣੀ ਇਬਾਦਤ ਕਰਦੇ ਸਨ। ਉਮਰ ਦੇ ਜਿਸ ਹਿੱਸੇ 'ਚ ਨੇ ਉਸ ਹਿੱਸੇ 'ਚ ਤੇ ਲੋਕੀ ਆਪਣੀਆਂ ਮਾਵਾਂ ਨੂੰ ਰਾਣੀਆਂ ਬਣਾ ਕੇ ਘਰ ਬਹਾਉਂਦੇ ਨੇ। ਤੇ ਮਾਵਾਂ ਵੈਸੇ ਵੀ ਸਾਂਝੀਆਂ ਹੀ ਹੁੰਦੀਆਂ ਨੇ, ਦੂਸਰੇ ਦੀ ਮਾਂ ਆਪਣੀ ਮਾਂ ਹੁੰਦੀ ਹੈ, ਤੇ ਮਤਲਬ ਸਾਰੇ ਪਿੰਡ ਦੀ, ਸਾਰੇ ਮਹੱਲੇ, ਸਾਰੇ ਸ਼ਹਿਰ ਦੀ ਰਾਣੀ ਹੁੰਦੀ ਹੈ ਉਹ ਮਾਂ। ਤੇ ਰਿਹਾਨਾ ਡਾਰ ਸਾਹਿਬਾ ਵੀ ਸਿਆਲਕੋਟ ਦੀ ਰਾਣੀ ਹੈ, ਮਾਂ ਹੈ ਸਾਰਿਆਂ ਦੀ। ਲੇਕਿਨ ਜੋ ਕੁਛ ਫਿਰ ख्वाजा आसिफ ਨੇ ਕਰਵਾਇਆ, ਉਸ ਤੋਂ ਪਹਿਲਾਂ ਪਿਛਲਾ ਇਲੈਕਸ਼ਨ ਤੁਹਾਨੂੰ ਚੇਤੇ ਹੈ ਕਿ ख्वाजा आसिफ ਨੇ जिस ਵੇਲੇ ਹਾਰ ਗਿਆ ਸੀ, ਉਸਮਾਨ ਡਾਰ ਕੋਲੋਂ ਤੇ ਇੱਕ ਮੈਸੇਜ ਕੀਤਾ, ਟੈਕਸਟ ਮੈਸੇਜ ਹੋ ਰਹੇ, ਫੋਨ ਕੀਤਾ। ਆਂਦਾ ਹੈ ਕਿ ਮੈਂ ਵਟਸਐਪ ਦੇ ਉੱਤੇ ਮਿੰਨਤ ਕੀਤੀ ਸੀ, ਫੋਨ ਤੇ ਨਹੀਂ ਸੀ ਕੀਤੀ। ਬਹਰਹਾਲ ਇਹ ਗੱਲ ਜ਼ਰੂਰ ਹੈ ਕਿ ਮੇਰੀ ਮੌਜੂਦਗੀ ਦੇ ਵਿੱਚ ਵਜ਼ੀਰ ਆਜ਼ਮ ਹਾਊਸ ਦੇ ਵਿੱਚ ਜਿਹੜੇ ਬਾਜਵਾ ਸਾਹਿਬ ਸਨ, ਆਰਮੀ ਚੀਫ ਕਮਰ ਜਾਵੇਦ ਬਾਜਵਾ, ਉਹਨਾਂ ਮਾਜ਼ਰਤ ਕੀਤੀ ਸੀ ਮੇਰੀ ਮੌਜੂਦਗੀ ਵਿੱਚ ਉਸਮਾਨ ਡਾਰ ਕੋਲੋਂ ਕਿ ਤੇਰੇ ਨਾਲ ਜ਼ਿਆਦਤੀ ਹੋਈ ਹੈ ਤੇ ਅੱਗੋਂ ਇੰਜ ਨਹੀਂ ਹੋਏਗਾ। ਤੇ ਉਹਨਾਂ ਮੰਨਿਆ ਸੀ, ਆਪਣੀ ਕਾਰਵਾਈ ਨੂੰ ਮੰਨ ਗਏ ਸਨ ਕਿ ਅਸਾਂ ਇਹਨੂੰ ਜਿਤਾਇਆ ਸੀ। ਹੁਣ ਗੱਲ ਇਸ ਤਰ੍ਹਾਂ ਹੈ ਕਿ ख्वाजा आसिफ ਨੂੰ ਇਸ ਵਾਰੀ ਪਤਾ ਲੱਗਾ ਕਿ ਚਲੋ ਹੋ ਸਕਦਾ ਇਸ ਵਾਰੀ ਇਹ ਕੰਮ ਨਾ ਹੋਵੇ ਤੇ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਈਏ। ਤੇ ख्वाजा आसिफ ਨੇ ਪਹਿਲਾਂ ਹੀ ਉਹਨਾਂ ਦੇ ਘਰ ਦੇ ਉੱਤੇ ਜਿਸ ਤਰੀਕੇ ਨਾਲ ਹਮਲੇ ਕਰਵਾਏ, ਅੰਮਾ ਰਿਹਾਨਾ ਡਾਰ ਦੀ ਇੱਜ਼ਤ ਤੱਕ ਤੇ ਹੱਥ ਪਾ ਦਿੱਤਾ, ਉਹਦੀ ਇੱਜ਼ਤ ਲੁੱਟਣ ਦੀ ਧਮਕੀ ਦੇ ਦਿੱਤੀ ਬਦਬਖਤਾਂ ਨੇ ਇੱਕ ਮਾਂ ਦੀ ਉਮਰ ਦੀ ਔਰਤ ਨੂੰ। ਉਹ ਸਾਰੀਆਂ ਵੀਡੀਓ ਤੁਸੀਂ ਵੇਖੀਆਂ ਨੇ, ਕੋਈ ਮੈਨੂੰ ਗੱਲ ਕਰਨ ਦੀ ਲੋੜ ਨਹੀਂ। ਘਰ ਬੰਦ ਕਰ ਦਿੱਤਾ, ਫੈਕਟਰੀ ਬੰਦ ਕਰ ਦਿੱਤੀ, ਹਰ ਸ਼ੈ ਸੀਲ ਕਰਕੇ ਉਹਨਾਂ ਨੂੰ, ਉਹਨਾਂ ਦੀਆਂ ਬੱਚੀਆਂ ਨੂੰ, ਨੌਹਾਂ ਨੂੰ ਰਾਤ ਦੇ 12-1 ਵਜੇ ਗਲੀ ਦੇ ਵਿੱਚ ਬਾਹਰ ਕੱਢ ਦਿੱਤਾ ਕਿ ਜਿੱਥੇ ਮਰਜ਼ੀ ਜਾ ਕੇ ਰਾਤ ਰਵੋ, ਘਰ ਨੂੰ ਸੀਲ ਕਰ ਦਿੱਤਾ। ਪਰ ਅੰਮਾ ਫਸੀ ਰਹੀ। ਅੰਮਾ ਆਖਿਆ ਮੈਂ 1 ਇੰਚ ਜਿਹੜਾ ਨਾ ਪਿੱਛੇ ਨਹੀਂ ਹੋਣਾ। ख्वाजा आसिफ ਹੁਣ ਜਿਹੜਾ ਨਾ ਉਹਨੂੰ ਸਮਝ ਨਹੀਂ ਆਉਂਦੀ ਕਿ ਜਾਵਾਂ ਤੇ ਕਿਹੜੇ ਪਾਸੇ ਜਾਵਾਂ ਤੇ ਮੈਂ ਮੰਜੀ ਕਿੱਥੇ ਡਾਵਾਂ। ਕਮਲਾ ਹੋ ਗਿਆ। ਪਿਛਲੀ ਵਾਰੀ ਤਾਂ ਮੈਂ ਦੱਸਿਆ ਕਿ ਜਨਰਲ ਬਾਜਵਾ ਸਾਹਿਬ ਦੇ ਕੋਲੋਂ ਮੈਸੇਜ ਤੇ ਮਿੰਨਤ ਕਰਕੇ ਜਾਂ ਫੋਨ ਤੇ ਮਿੰਨਤ ਕਰਕੇ ਜਿੱਤ ਲਿਆ ਸੂ ਹਲਕਾ। ਇਸ ਵਾਰੀ ਕੰਮ ਬੜਾ ਔਖਾ ਹੈ ਕਿਉਂਕਿ ਅੱਗੋਂ ਅੰਮਾ ਰਿਹਾਨਾ ਡਾਰ ਟੱਕਰ ਗਈ ਹੈ ਤੇ ਸਿਆਲਕੋਟੀ ਲੋਕੀ ਜਿਹੜੇ ਨੇ ਉਹ ਅੰਮਾ ਰਿਹਾਨਾ ਡਾਰ ਦੇ ਨਾਲ ਜੁੜ ਗਏ ਨੇ। ਹੁਣ ਤੁਹਾਡੇ ਸਾਹਮਣੇ ਇੱਕ ਵੀਡੀਓ ਰੱਖਨੇ, ਉਹ ਵੇਖੋ ਤੇ ਆਪ ਹਿਸਾਬ ਲਾਓ ਕਿ ਇਹ ਕੋਈ ਅਕਲਮੰਦੀ ਹੈ। ਪਹਿਲਾਂ ਵੀਡੀਓ ਵੇਖੋ ਤੇ ਫਿਰ ਅਗਲੀ ਗੱਲ ਕਰਨਾ ਤੁਹਾਡੇ। भाई मीर साहब आपसे गुजारिश है स्टेज पे तशरीफ ले आए। ਵੀਡੀਓ ਤੁਸੀਂ ਵੇਖ ਛੜੀ ਹੈ, ਤੁਹਾਨੂੰ ਆਪ ਅੰਦਾਜ਼ਾ ਹੋ ਗਿਆ ਹੈ ਕਿ ਜਨਾਜ਼ਗਾ ਜਿਹੜਾ ਹੈ, ਸਾਰਿਆਂ ਨੂੰ ਪਤਾ ਹੈ ਸਾਨੂੰ ਕਿ ਜਨਾਜ਼ਾਗਾ ਜਿਹੜਾ ਉਹ ਕਬਰਸਤਾਨ ਦੇ ਨਾਲ ਹੁੰਦਾ ਹੈ। ਉੱਥੇ ਚਲੋ ਜੇ ਤੁਸੀਂ ਪਹਿਲੀ ਗੱਲ ਤੇ ਕਬਰਸਤਾਨ ਦੇ ਇਹਤਰਾਮ ਦੇ ਵਿੱਚ ਉਹ ਮੂਰਖੋ
ਉੱਥੇ ਮੁਰਦੇ ਦਫਨ ਨੇ, ਉੱਥੋਂ ਦਾ ਇੱਕ ਇਹਤਰਾਮ ਹੈ, ਉੱਥੇ ਇੱਕ ਸਨਾਟਾ ਰੱਖੀਦਾ ਹੈ, ਉੱਥੇ ਅਦਬੋ ਅਦਾਬ ਰੱਖੀਦਾ ਹੈ, ਉੱਥੇ ਜਲਸੇ ਥੋੜ੍ਹੀ ਕਰੀਦੇ ਨੇ। ਉੱਥੇ ਤੇ ਜਨਾਜ਼ੇ 'ਤੇ ਵੀ ਜਾਓ ਜਾਂ ਫਾਤਿਹਾ ਕਰਨ ਵੀ ਜਾਓ ਤੇ ਸਿਆਣੇ ਆਂਦੇ ਨੇ ਵੀ ਆਵਾਜ਼ ਆਪਣੀ ਆਹਿਸਤਾ ਰੱਖੋ, ਉੱਥੇ ਅਦਬ ਦੇ ਨਾਲ ਰਹੋ। ਉੱਥੇ ਕਬਰਾਂ ਦੀ ਪੂਰੀ ਦੁਨੀਆ 'ਚ ਤੇ ਹਰ ਮਜ਼ਹਬ ਦੇ ਵਿੱਚ ਕਬਰਸਤਾਨ ਦੀ ਜਿਹੜੀ ਹੈ ਇੱਕ ਇੱਜ਼ਤ, ਇੱਕ ਉਹਦਾ ਇਹਤਰਾਮ, ਇੱਕ ਉੱਥੇ ਜਾਣ ਦੇ ਇੱਕ ਕਾਇਦੇ ਕਾਨੂੰਨ ਨੇ। ਅਤੇ ਖਵਾਜਾ ਸਾਹਿਬ ਏਡੇ ਡਰੇ ਨੇ ਵੀ ਜਿੱਥੇ ਉਹਨਾਂ ਨੂੰ ਕੋਈ ਸੱਦ ਲੈਂਦਾ ਉਹ ਇਹ ਨਹੀਂ ਵੇਖਦੇ ਵੀ ਇਹ ਕਰਨ ਵਾਲਾ ਥਾਂ ਹੈ ਜਲਸਾ ਕਿ ਨਹੀਂ। ਖਵਾਜਾ ਸਾਹਿਬ ਅੰਮਾ ਰਿਆਨਾ ਡਾਰ ਤੋਂ ਡਰੇ ਜਨਾਜ਼ਾਗਾਹ ਹੀ ਪਹੁੰਚ ਗਏ ਨੇ। ਅਤੇ ਮੈਂ ਤੁਹਾਨੂੰ ਦੱਸਾਂ ਵੀ ਇਹਨਾਂ ਦਾ ਸਿਆਸੀ ਜਨਾਜ਼ਾ ਨਿਕਲ ਗਿਆ ਜੇ, ਇਸ ਤੋਂ ਵੀ ਗਾਂਹ ਸਿਆਸੀ ਤੌਰ 'ਤੇ ਇਹਨਾਂ ਨਿਕਲ ਜਾਣਾ ਹੈ। ਇਹ ਅੰਮਾ ਰਿਆਨਾ ਡਾਰ ਤੋਂ ਏਡੇ ਡਰੇ ਜੇ ਕਿ ਇਹਨਾਂ ਨੂੰ ਹੁਣ ਤੁਸੀਂ ਆਖੋ ਨਾ ਵੀ ਕਬਰ 'ਚ ਲੰਮੇ ਪੈ ਕੇ ਤੋਬਾ ਨਾਊਜ਼ ਬਿੱਲਾ ਉੱਥੋਂ ਜਾ ਕੇ ਆਪਣਾ ਜਲਸਾ ਕਰੋ ਤੇ ਉੱਥੋਂ ਵੀ ਕਰ ਦੇਣਗੇ, ਬਿਕਾਜ਼ ਇਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ। ਤੁਸੀਂ ਇਸ ਤੋਂ ਪਹਿਲਾਂ ਇਹ ਤਾਂ ਸੁਣਿਆ ਹੋਇਆ ਸੀ ਕਿ ਨੂਨ ਲੀਗ ਵਾਲੇ ਜਿਹੜੇ ਨੇ ਉਹ ਮੁਰਦਿਆਂ ਦੇ ਵੋਟ ਪਵਾ ਦਿੰਦੇ ਨੇ, ਜਾਲੀ ਵੋਟ 'ਚ ਪਾਉਣੇ ਹੁੰਦੇ ਨੇ। ਜਿਹੜੇ ਮੁਰਦੇ ਪਹਿਲਾਂ ਦੇ ਫੌਤ ਹੋ ਗਏ ਨੇ ਉਹਨਾਂ ਦੇ ਵੋਟ ਵੀ ਇੱਕ ਕਮਬਖਤ ਭੁਗਤਾ ਦਿੰਦੇ ਨੇ। ਮੈਨੂੰ ਇੱਥੋਂ ਚੇਤੇ ਆਇਆ ਕਿ ਸਾਡੇ ਪਿੰਡ ਇੱਕ ਬਾਬਾ ਜੀ ਜਿਹੜੇ ਉਹਨਾਂ ਕਦੇ ਵੋਟ ਨਹੀਂ ਪਾਇਆ ਅਤੇ ਇਸ ਵਾਰੀ ਉਹਨਾਂ ਐਲਾਨ ਕੀਤਾ ਹੈ ਕਿ ਮੈਂ ਹਰ ਸੂਰਤ ਵੋਟ ਪਾਉਣਾ ਹੈ। ਉਹਨਾਂ ਕੋਲੋਂ ਪੁੱਛਿਆ ਗਿਆ ਕਿ ਜੀ ਇਸ ਵਾਰੀ ਤੁਸੀਂ ਹਰ ਸੂਰਤ ਵੋਟ ਕਿਉਂ ਪਾਉਣਾ ਹੈ। ਲੋਕਾਂ ਸੋਚਿਆ ਕਿ ਹੋ ਸਕਦਾ ਜਿਹੜੇ ਮੁਲਕ ਦੇ ਵਿੱਚ ਹਾਲਾਤ ਚੱਲ ਰਹੇ ਨੇ ਇਹਨਾਂ ਹਾਲਾਤਾਂ ਦੀ ਵਜ੍ਹਾ ਤੋਂ ਬਾਬਾ ਜੀ ਨੂੰ ਵੀ ਗੁੱਸਾ ਆਇਆ ਅਤੇ ਉਹ ਆਉਂਦੇ ਨੇ ਹੁਣ ਮੈਂ ਹਰ ਸੂਰਤ ਜਿਹੜਾ ਨਾ ਵੋਟ ਪਾ ਕੇ ਆਉਣਾ। ਉਹਨਾਂ ਆਖਿਆ ਨਹੀਂ ਇਹ ਗੱਲ ਨਹੀਂ ਹੈਗੀ। ਉਹਨਾਂ ਆਖਿਆ ਮੇਰੀ ਜਿਹੜੀ ਘਰ ਵਾਲੀ ਹੈ ਨਾ ਉਹ ਪਿਛਲੇ ਇਲੈਕਸ਼ਨ 'ਚ ਵੋਟ ਪਾਉਣ ਆਈ ਸੀ ਅਤੇ ਵੋਟ ਪਾ ਕੇ ਅਤੇ ਵਾਪਸ ਟੁਰ ਗਈ, ਮੈਨੂੰ ਨਹੀਂ ਮਿਲੀ। ਅੱਛਾ, ਅਤੇ ਉਹ ਹੁਣ ਮੈਂ ਇਸ ਵਾਰੀ ਪਹਿਲਾਂ ਹੀ ਸਵੇਰੇ ਪਹਿਲੇ ਵੇਲੇ ਜਾ ਕੇ ਪੋਲਿੰਗ ਸਟੇਸ਼ਨ 'ਤੇ ਬਹਿ ਜਾਣਾ ਤਾਂ ਕਿ ਜੇ ਤੁਹਾਡੀ ਚਾਚੀ ਆਏ ਤਾਂ ਮੇਰੀ ਉਹਦੇ ਨਾਲ ਮੁਲਾਕਾਤ ਹੋ ਸਕੇ। ਚਾਚੀ ਨੂੰ ਮਰਿਆਂ ਕੋਈ ਪਤਾ ਨਹੀਂ 10 ਕੇ 12 ਵਰ੍ਹੇ ਹੋ ਗਏ ਨੇ ਅਤੇ ਉਹ ਬਾਬਾ ਜੀ ਆਂਦੇ ਨੇ ਵੀ ਉਹ ਵੋਟ ਪਾਉਣ ਆਈ ਹੈ। ਉਹ ਪਤਾ ਇੰਝ ਲੱਗਾ ਕਿ ਉਹ ਜਦੋਂ ਲਿਸਟਾਂ ਵੇਖੀਆਂ ਤਾਂ ਉੱਤੇ ਟਿਕ ਮਾਰਕ ਲਾਇਆ ਸੀ ਨੂਨ ਲੀਗ ਵਾਲਿਆਂ ਅਤੇ ਉਹ ਵੋਟ ਪਵਾਇਆ ਸੀ। ਅਤੇ ਇਸ ਵਜ੍ਹਾ ਤੋਂ ਬਾਬਾ ਜੀ ਨੇ ਹੁਣ ਐਲਾਨ ਕੀਤਾ ਹੈ ਕਿ ਉਹ ਹੁਣ ਹਰ ਸੂਰਤ ਜਿਹੜਾ ਹੈ ਨਾ ਜੀ ਇਸ ਵਾਰੀ ਪੋਲਿੰਗ ਸਟੇਸ਼ਨ ਦੇ ਸਾਹਮਣੇ ਜਾ ਕੇ ਬਹਿਣਗੇ ਅਤੇ ਚਾਚੀ ਨੂੰ ਡੀਕਣਗੇ। ਚਾਚੀ ਜਿਸ ਵੇਲੇ ਆਈ ਤਾਂ ਉਹਦੇ ਨਾਲ ਮੁਲਾਕਾਤ ਕਰਨਗੇ। ਅਤੇ ਮੇਰੀ ਚਾਚੀ ਨੂੰ ਵੀ ਰਿਕੁਐਸਟ ਹੈ ਕਿ ਨੂਨ ਲੀਗ ਵਾਲਿਆਂ ਦੇ ਕਹਿਣ ਦੇ ਉੱਤੇ ਉੱਤੋਂ ਜੰਨਤ 'ਚੋਂ ਜੋ ਆ ਕੇ ਚਾਚੀ ਜਿਹੜੀ ਉਹ ਵੋਟ ਪਾਉਂਦੀ ਹੈ ਅਤੇ ਚਾਚੇ ਨੂੰ ਵੀ ਮਿਲ ਜਿਆ ਕਰੇ, ਦੋ ਗੱਲਾਂ ਹੀ ਬਹਿ ਕੇ ਕਰ ਲੈ ਚਾਚੇ ਦੇ ਨਾਲ। ਅਤੇ ਹੁਣ ਨੂਨ ਲੀਗ ਵਾਲਿਆਂ ਦਾ ਵੱਸ ਚੱਲਿਆ ਅਤੇ ਨੂਨ ਲੀਗ ਵਾਲਿਆਂ ਕੋਲ ਜੇ ਚਾਚੇ ਪੁੱਛ ਲਿਆ ਨਾ ਕਿ ਮੇਰੀ ਜ਼ਨਾਨੀ ਦਾ ਵੋਟ ਤੇ ਲੈ ਲੈਂਦੇ ਜੇ ਅਤੇ ਮੇਰੀ ਮੁਲਾਕਾਤ ਹੀ ਕਰਾ ਦਿਓ, ਤਾਂ ਉਹਨਾਂ ਆਖਣਾ ਜੇ ਮਿਲਣਾ ਤਾਂ ਬਾਬਾ ਜੀ ਤੁਹਾਨੂੰ ਮਰਨਾ ਪੈਣਾ, ਉੱਤੇ ਜਾਣਾ ਪੈਣਾ, ਫਿਰ ਅਸੀਂ ਤੁਹਾਡਾ ਵੀ ਅਤੇ ਉਹਨਾਂ ਦਾ ਵੀ ਵੋਟ ਆਰਾਮ ਨਾਲ ਪਵਾ ਲਿਆ ਕਰਾਂਗੇ ਆਪਣੀ ਮਰਜ਼ੀ ਨਾਲ ਜਿੱਥੇ। ਅਤੇ ਇਹ ਮੁਰਦਿਆਂ ਕੋਲੋਂ ਵੋਟ ਤੇ ਪਵਾਉਂਦੇ ਹੀ ਸਨ ਕਮਬਖਤ। ਹੁਣ ਇਹ ਅੱਪੜ ਗਏ ਨੇ ਕਬਰਸਤਾਨਾਂ ਦੇ ਵਿੱਚ ਜਲਸੇ ਕਰਨ ਅਤੇ ਉੱਥੇ ਮਿਊਜ਼ਿਕ ਵੀ ਚਲਾ ਰਹੇ ਨੇ, ਤਰਾਨੇ ਵੀ ਚਲਾ ਰਹੇ ਨੇ ਅਤੇ ਗਾਣੇ ਵੀ ਚਲਾ ਰਹੇ ਨੇ। ਮੇਰਾ ਖਿਆਲ ਹੈ ਨਾ ਕੋਈ ਹਯਾ ਨੂੰ ਹੱਥ ਮਾਰਦੇ ਨੇ ਅਤੇ ਨਾ ਖਿਆਲ ਕਰਦੇ ਨੇ। ਇਹਨਾਂ ਨੂੰ ਇਹ ਹੀ ਕਹਿ ਸਕਦਾ ਬੁੱਢਾ ਵਾਰਾ ਅਤੇ ਧੌਲਾ ਝਾਟਾ, ਇਹਦੇ ਵਿੱਚ ਇਹਨਾਂ ਨੇ ਜੋ ਹਰਕਤਾਂ ਕਰ ਛੱਡੀਆਂ ਨੇ ਖਵਾਜਾ ਆਸਿਫ ਸਾਹਿਬ ਨੇ ਉਹਦਾ ਹੁਣ ਕੋਈ ਜਵਾਬ ਰਹਿ ਨਹੀਂ ਗਿਆ। ਪਹਿਲਾਂ ਜੋ ਕੁਝ ਆਪਣੇ ਮੁਖਾਲਫਾਂ ਨਾਲ ਕਰਾਇਆ ਅਤੇ ਹੁਣ ਜਿੱਤਣ ਵਾਸਤੇ ਜਿਸ ਲੈਵਲ ਤੱਕ ਜਾ ਰਹੇ ਨੇ। ਇੱਕ ਜੁਨੇਦ ਸਲੀਮ ਸਾਹਿਬ ਨੇ ਅੱਜ ਖਬਰ ਬ੍ਰੇਕ ਕੀਤੀ ਹੈ। ਅਸੀਂ ਵੈਸੇ ਤਾਂ ਆਪਣੇ ਉਰਦੂ ਵੀਲਾਗ 'ਚ ਵੀ ਰੱਖੀ ਹੈ ਲੇਕਿਨ ਮੈਨੂੰ ਲੱਗਾ ਵੀ ਇੱਥੇ ਵੀ ਤੁਹਾਡੇ ਸਾਹਮਣੇ ਰੱਖ ਦਈਏ। ਉਹ ਜਿਹੜਾ ਇੱਕ ਇਹਨਾਂ ਦਾ ਨਾਰਾ ਹੈ ਕਿ ਖਾਤਾ ਹੈ ਤਾਂ ਲਗਾਤਾ ਵੀ ਹੈ। ਅੱਜ ਜੁਨੇਦ ਸਲੀਮ ਸਾਹਿਬ ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਬੜੇ ਮੰਨੇ ਪਰਮੰਨੇ ਤੁਹਾਨੂੰ ਪਤਾ ਹੈ ਉਹ ਵੀ ਦਾਨਸ਼ਵਰ ਨੇ ਪਾਕਿਸਤਾਨ ਦੇ। ਉਹਨਾਂ ਵੀਡੀਓ ਜਾਰੀ ਕੀਤੀ ਹੈ ਜਿਹਦੇ 'ਚ ਉਹਨਾਂ ਦੱਸਿਆ ਕਿ ਜੀ ਵੀਡੀਓ ਤਾਂ ਇਹਨਾਂ ਦੀ ਹੈ, ਖਵਾਜਾ ਸਾਹਿਬ ਨੇ ਰੋਟੀ ਟੁੱਕਰ ਖੋਲ੍ਹਿਆ ਹੋਇਆ ਅਤੇ ਉਹਦੇ 'ਚ ਉਹਨਾਂ ਵਿਖਾਇਆ ਕਿ ਕਿਸ ਤਰੀਕੇ ਨਾਲ ਸਦੀਕ ਕੇਟਰਿੰਗ ਵਾਲੇ ਵੱਲੋਂ ਜੁਨੇਦ ਸਲੀਮ ਸਾਹਿਬ ਵਾਲੇ ਦੱਸਦੇ ਨੇ ਕਿ ਇਹ ਕੇਟਰਿੰਗ ਹੋਈ ਹੈ ਜਿਹਦੇ ਵਿੱਚ ਮਟਨ ਦੀਆਂ ਨਲੀਆਂ ਅਤੇ ਪਤਾ ਨਹੀਂ ਕੀ ਕੁਝ ਸੀ ਉਹ ਖੋਲ੍ਹ ਛੱਡਿਆ ਅਤੇ ਉਹ ਫੀ ਬੰਦਾ ਉਹਦੀ ਕੀਮਤ 6000 ਰੁਪਈਆ ਸੀ। ਅਤੇ ਇਹ ਇਹਨਾਂ ਨੇ ਖਾਬੇ ਖਵਾਏ ਨੇ ਅਤੇ ਸਿਰਫ ਕੋਸ਼ਿਸ਼ ਇਹੀ ਹੈ ਕਿ ਅੰਮਾ ਰਿਆਨਾ ਡਾਰ ਕੋਲੋਂ ਕਿਸੇ ਤਰੀਕੇ ਨਾਲ ਬਚ ਜਾਈਏ, ਕਿਸੇ ਤਰੀਕੇ ਨਾਲ ਅੰਮਾ ਰਿਆਨਾ ਡਾਰ ਨੂੰ ਹਰਾਉਣ 'ਚ ਕਾਮਯਾਬ ਹੋ ਜਾਂ। ਵਰਨਾ ਜਿਹੜੇ ਖਵਾਜੇ ਨੂੰ ਜਾਣਦੇ ਨੇ ਇਹ ਤਾਂ ਇੱਕ ਦਮੜੀ ਨਾ ਦੇਵੇ ਕਿਸੇ ਨੂੰ ਅਤੇ 6-6000 ਰੁਪਈਏ ਦੀ ਜਿਹੜੀ ਰੋਟੀ ਖੋਲ੍ਹੀ ਬੈਠਾ ਹੈ ਲੋਕਾਂ ਵਾਸਤੇ। ਇਹ ਸਿਰਫ ਅੰਮਾ ਰਿਆਨਾ ਡਾਰ ਦਾ ਇਹਨੂੰ ਡਰ ਹੈ, ਇਹਨੂੰ ਪਤਾ ਹੈ ਕਿ ਅੰਮਾ ਜਿਹੜੀ ਹੈ ਚੜ੍ਹ ਆਈ ਹੈ ਸਿਰ 'ਤੇ ਅਤੇ ਲੋਕ ਜਿਹੜੇ ਨੇ ਅੰਮਾ ਦੇ ਨਾਲ ਜੁੜ ਗਏ ਨੇ, ਇਹਨੇ ਹਰ ਸੂਰਤ ਹਾਰਨਾ ਹੀ ਹਾਰਨਾ ਹੈ। ਇਸ ਵਜ੍ਹਾ ਤੋਂ ਖਵਾਜਾ ਸਾਹਿਬ ਨੂੰ ਹੁਣ ਰੋਟੀ ਟੁੱਕਰ ਵੀ ਖਵਾਉਣਾ ਪੈ ਰਿਹਾ ਅਤੇ ਜਨਾਜ਼ਗਾਹ ਵੀ ਅੱਪੜਨਾ ਜਾ ਰਿਹਾ। ਅਤੇ ਜਾਂਦਿਆਂ ਤੁਹਾਡੇ ਸਾਹਮਣੇ ਇੱਕ ਇਹ ਨਵਾਂ ਤੁਹਾਡੇ ਸਾਹਮਣੇ ਬੈਂਡ ਮਾਸਟਰ ਅਸੀਂ ਤੁਹਾਡੇ ਸਾਹਮਣੇ ਮੁਤਾਰਫ ਕਰਵਾਉਣ ਲੱਗੇ ਹਾਂ। ਆਹੋ, ਇਹ ਬੈਂਡ ਮਾਸਟਰ ਨੇ ਜਨਾਬ, ਇਹ ਹੁਣ ਤੁਸੀਂ ਆਪਣੇ ਸ਼ਾਦੀ ਵਿਆਹ ਦੇ ਬੈਂਡ 'ਤੇ ਇਹਨਾਂ ਨੂੰ ਸੱਦ ਸਕਦੇ ਹੋ ਜਦੋਂ ਤੁਹਾਨੂੰ ਲੋੜ ਹੋਵੇ, ਕਿਉਂਕਿ ਵੈਸੇ ਵੀ ਇਹਨਾਂ ਦਾ ਜਿਹੜਾ ਸਿਆਸੀ ਮੁਸਤਕਬਲ ਹੈ ਉਹ ਤਾਂ ਤਾਰੀਖ ਹੀ ਹੈ, ਜਿਹੋ ਜਿਹੀਆਂ ਖੱਚਾਂ ਇਹਨਾਂ ਮਾਰ ਲਈਆਂ ਨੇ। ਅਤੇ ਇਹਨਾਂ ਨੂੰ ਤੁਸੀਂ ਹੁਣ ਜ਼ਰੂਰ ਆਪਣੇ ਵਿਆਹਾਂ 'ਤੇ ਬੁਲਾ ਕੇ ਅਤੇ ਵਾਜਾ ਜ਼ਰੂਰ ਵਜਵਾਇਆ ਕਰੋ। ਇਹ ਵਾਜੇ ਦੇ ਅੱਗੇ ਹੁੰਦੇ ਨੇ, ਇਹਨਾਂ ਨੇ ਵਾਜਾ ਨਹੀਂ ਵਜਵਾਉਣਾ। ਇਹ ਨਾ ਹੋਵੇ ਕਿ ਹੁਣ ਸੱਦ ਲਓ ਅਤੇ ਫਿਰ ਉੱਥੇ ਪ੍ਰੈਸ਼ਰ ਦਿਓ ਕਿ ਨਹੀਂ ਤੁਸੀਂ ਵਾਜਾ ਵਜਾਓ। ਇਹਨਾਂ ਦੇ ਜੁੱਸੇ 'ਚ ਐਡੀ ਫੂਕ ਨਹੀਂ ਹੈਗੀ ਕਿ ਵਾਜਾ ਵਜਾ ਸਕਣ। ਇਹ ਹੀ ਕੰਮ ਕਰ ਸਕਦੇ ਨੇ ਜਿਹੜੇ ਕਰ ਰਹੇ ਨੇ, ਜਿਹੜੇ ਅਸੀਂ ਤੁਹਾਨੂੰ ਸਕਰੀਨ 'ਤੇ ਵਿਖਾ ਰਹੇ ਹਾਂ। ਅਤੇ ਇਹ ਜਿਹੜੇ ਬੈਂਡ ਮਾਸਟਰ ਸਾਹਿਬ ਨੇ
ਇਹਨਾਂ ਦੇ ਤੁਸੀਂ ਕੰਮ ਵੇਖ ਲਓ। ਇਹ ਪਾਕਿਸਤਾਨ ਦੇ ਵਜ਼ੀਰ ਆਜ਼ਮ ਰਹੇ ਨੇ, ਇਸ ਵੇਲੇ ਰਾਜੂ ਬਣ ਗਿਆ ਜੈਂਟਲਮੈਨ ਹੈ, ਤੇ ਉਸ ਤੋਂ ਪਹਿਲੇ ਇਹ ਰਹੇ ਨੇ। ਹੁਣ ਤੁਸੀਂ ਚੌਧਰੀ ਨਿਜ਼ਾਮਦੀਨ ਦੇ ਬਾਰੇ ਆਪੇ ਹੀ ਸੋਚ ਲਓ ਕਿ ਚੌਧਰੀ ਨਿਜ਼ਾਮਦੀਨ ਦਾ ਟੇਸਟ ਕੀ ਹੈ, ਕਿ ਪਹਿਲਾਂ ਉਹਨਾਂ ਨੇ ਇਹਨੂੰ ਵਜ਼ੀਰ ਆਜ਼ਮ ਬਣਾਇਆ ਤੇ ਹੁਣ ਉਹਨਾਂ ਨੇ ਰਾਜੂ ਜੈਂਟਲਮੈਨ ਨੂੰ ਬਣਾਇਆ। ਅੱਗੋਂ ਸਮਝ ਲਓ ਕਿਸੇ ਚੌਧਰੀ ਦਾ ਹਿਸਾਬ ਲਾਣਾ ਹੋਵੇ ਨਾ, ਤਾਂ ਚੌਧਰੀ ਨੇ ਕਿਹੜਾ ਮਰਾਸੀ ਰੱਖਿਆ, ਉੱਥੋਂ ਹਿਸਾਬ ਲੱਗ ਜਾਂਦਾ ਵੀ ਚੌਧਰੀ ਕਿਹੋ ਜਿਹਾ ਹੈ। ਤੇ ਤੁਸੀਂ ਚੌਧਰੀ ਨਿਜ਼ਾਮਦੀਨ ਦਾ ਵੀ ਹਿਸਾਬ ਫਿਰ ਆਪੇ ਹੀ ਰੱਖ ਲਓ ਕਿ ਚੌਧਰੀ ਦੇ ਕੋਲ ਕਿਹੋ ਜਿਹੇ ਬੰਦੇ ਨੇ ਜਿਨ੍ਹਾਂ ਨੂੰ ਉਹ ਫਿਰ ਵਜ਼ੀਰ ਆਜ਼ਮ ਦੀ ਕੁਰਸੀ ਤੇ ਬਹਾ ਕੇ ਤੇ ਆਪਣੀਆਂ ਝੂਠੀਆਂ ਤਾਰੀਫਾਂ ਤੇ ਆਪਣੇ ਆਪ ਨੂੰ ਸਲਾਮਾਂ ਤੇ ਹਰ ਸ਼ੈ ਤੇ ਯੈਸ ਸਰ ਖਵਾਉਣਾ ਹੈ, ਤੇ ਫਿਰ ਇਹੋ ਜਿਹੇ ਹੀ ਮਿਲਣੇ ਨੇ। ਲਓ ਜੀ, ਫਿਰ ਅੱਜ ਦੇ ਵੀਲੌਗ ਤੋਂ ਇਜਾਜ਼ਤ ਦਿਓ, ਲੇਕਿਨ ਜਾਂਦਿਆਂ ਜਾਂਦਿਆਂ ਉਹੀ ਗੱਲ ਚੇਤੇ ਕਰਾਵਾਂ ਕਿ ਇਹ ਜਿਹੜੀਆਂ ਖਬਰਾਂ ਤੁਹਾਨੂੰ ਪੰਜਾਬੀ 'ਚ ਦੇਈਦੀਆਂ ਨੇ, ਇਹਦਾ ਮਕਸਦ ਹੈ ਕਿ ਪਿੰਡਾਂ 'ਚ ਬੈਠੇ ਜਿਹੜੇ ਸਾਡੇ ਮਾਈਆਂ ਬਾਬੇ ਚਾਚੇ ਤਾਏ ਨੇ ਜਾਂ ਮਾਸੀਆਂ ਨੇ ਸਾਡੀਆਂ ਜਾਂ ਸਾਡੀਆਂ ਚਾਚੀਆਂ ਨੇ, ਉਹਨਾਂ ਨੂੰ ਇਹ ਜਿਹੜੀਆਂ ਬਰੀਕ ਵਾਰਦਾਤਾਂ ਨੇ, ਉਰਦੂ ਦੇ ਵਿੱਚ ਤੇ ਅੰਗਰੇਜ਼ੀ 'ਚ ਖਬਰਾਂ ਦਿੰਦੇ ਨੇ, ਤੇ ਇਹ ਜਿਹੜੇ ਜੋ ਵੀ ਮਾਮਲਾ ਧੋਖੇ ਦੇਣ ਵਾਲੇ ਨੇ, ਉਹ ਜ਼ਰਾ ਬਰੀਕ ਵਾਰਦਾਤ ਇਹਨਾਂ ਦੀ ਪੰਜਾਬੀ 'ਚ ਸਮਝਾਈਏ। ਇਸ ਲਈ ਮੁੰਡਿਆਂ ਖੁੰਡਿਆਂ ਨੂੰ ਮੈਂ ਕਹਿ ਰਿਹਾ, ਬਾਬਿਆਂ ਨੂੰ ਤਾਂ ਮੈਨੂੰ ਲੱਗਦਾ ਬਹੁਤਿਆਂ ਨੂੰ ਪਤਾ ਨਹੀਂ ਲੱਗਣਾ ਵੀ ਇਹ ਵੀਲਾਗ ਕਿਵੇਂ ਅੱਗੇ ਸ਼ੇਅਰ ਕਰਨਾ। ਮੁੰਡੇ ਜਿਹੜੇ ਨੇ WhatsApp 'ਤੇ ਇਹਦਾ ਲਿੰਕ ਜ਼ਰੂਰ ਅੱਗੇ ਘੱਲਣ। ਇਹਨੂੰ ਸਬਸਕ੍ਰਾਈਬ ਵੀ ਕਰੋ ਤਾਂ ਕਿ ਚੈਨਲ ਵਧੇ ਫੁੱਲੇ ਤੇ ਇਹ ਅੱਗੋਂ ਤੱਕ ਜਾਏ ਤੇ ਲੋਕਾਂ ਤੱਕ ਇਹਦੀ ਆਵਾਜ਼ ਆਪਣੇ, ਤੇ ਇਸ ਵੀਲੌਗ ਨੂੰ ਲੋਕਾਂ ਤੱਕ ਸ਼ੇਅਰ ਵੀ ਕਰੋ। ਲਓ ਫਿਰ ਮੈਨੂੰ ਹੁਣ ਇਜਾਜ਼ਤ ਦਿਓ, ਰੱਬ ਰਾਖਾ।